ਸਕਦੇ ਹੋ ਨਿਮਾ ਸਹੋਤਾ 209 277 0113 ਅਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਦੇ ਉੱਤੇ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਵੀ ਪ੍ਰਗਿਆ ਠਾਕਰ ਨੇ ਲੋਕ ਸਭਾ ਦੇ ਵਿੱਚ ਗੋਡਸੇ ਨੂੰ ਦੱਸਿਆ ਦੇਸ਼ ਭਗਤ। ਇਹ ਨਹੀਂ ਟਲਦੀ। ਇਹ ਤੇ ਇਹਨੂੰ ਮੈਨੂੰ ਲੱਗਦਾ ਕਿ ਮਹਾਤਮਾ ਗਾਂਧੀ ਦੀ ਥਾਂ ਤੇ ਰਾਸ਼ਟਰਪਤੀ ਵੀ ਬਣਾ ਕੇ ਛੱਡੂਗੀ ਜਿਸ ਤਰੀਕੇ ਨਾਲ ਇਹ ਚੱਲਦੀ ਪਈ ਆ। ਤਾਂ ਸਾਧਵੀ ਪ੍ਰਗਿਆ ਨੇ ਦੂਸਰੀ ਦਫਾ ਇਸ ਤਰ੍ਹਾਂ ਕੀਤਾ। ਔਰ ਦੇਖੋ ਜਦੋਂ ਇਹਨੇ ਪਹਿਲੀ ਦਫਾ ਇਹ ਗੱਲ ਆਖੀ ਸੀਗੀ ਕਿ ਨਥੂਰਾਮ ਗੌਡਸੇ ਦੇਸ਼ ਭਗਤ ਆ, ਤਾਂ ਉਸ ਸਮੇਂ ਪ੍ਰਧਾਨ ਮੰਤਰੀ ਨੇ ਓਫੀਸ਼ੀਅਲੀ ਕਿਹਾ ਸੀਗਾ ਕਿ ਮੈਂ ਇਸ ਕੰਮ ਵਾਸਤੇ ਇਹਨੂੰ ਕਦੇ ਮਾਫ ਨਹੀਂ ਕਰੂੰਗਾ ਤੇ ਪਾਰਟੀ ਨੇ ਇਹਨੂੰ ਨੋਟਿਸ ਬਕਾਇਦਾ ਭੇਜਿਆ ਸੀਗਾ। ਹੁਣ ਤੁਸੀਂ ਦੇਖੋ ਕਿ ਸਾਧਵੀ ਪ੍ਰਗਿਆ ਨਾ ਪ੍ਰਧਾਨ ਮੰਤਰੀ ਦੀ ਮੰਨ ਰਹੀ ਆ ਤੇ ਨਾ ਪਾਰਟੀ ਦੀ, ਤੇ ਉਹ ਸੰਸਦ ਦੇ ਵਿੱਚ ਖੜ ਕੇ ਉਹਨੂੰ ਇੱਕ ਵਾਰ ਫਿਰ ਦੇਸ਼ ਭਗਤ ਕਹਿ ਰਹੀ ਆ। ਇਹ ਮਾਮਲਾ ਕੀ ਸੀਗਾ ਕਿ ਦਰਮੁਖ ਦੇ ਜਿਹੜਾ ਸੰਸਦ ਮੈਂਬਰ ਹੈ ਇਹ ਰਾਜਾ, ਉਹ ਇੱਕ ਸੋਧ ਦੇ ਦੌਰਾਨ ਚਰਚਾ ਕਰਦਾ ਪਿਆ ਸੀਗਾ ਮੇਰੇ ਖਿਆਲ ਦੇ ਨਾਲ SCP ਉਹ ਜਿਹੜੀ ਸੋਧ ਆ ਰਹੀ ਹੈ ਉਹਦੇ ਤੇ, ਤਾਂ ਉੱਥੇ ਉਹਨੇ ਕਿਹਾ ਕਿ ਨਥੂਰਾਮ ਗੋਡਸੇ ਹੈ ਜਿਹੜਾ, ਮਤਲਬ ਕਿ ਉਹਨੇ ਖੁਦ ਮੰਨਿਆ ਸੀਗਾ ਕਿ 32 ਸਾਲ ਤੋਂ ਗਾਂਧੀ ਵਿਰੁੱਧ ਨਫ਼ਰਤ ਕਰਦਾ ਹੈ ਤੇ ਇਸੇ ਕਾਰਨ ਉਹਨੇ ਹੱਤਿਆ ਕੀਤੀ ਹੈ। ਤੇ ਉਹਨਾਂ ਕਿਹਾ ਸੀਗਾ ਕਿ ਗੋਡਸੇ ਨੇ ਗਾਂਧੀ ਨੂੰ ਇਸ ਲਈ ਮਾਰਿਆ ਕਿਉਂਕਿ ਉਹ ਵਿਸ਼ੇਸ਼ ਵਿਚਾਰਧਾਰਾ 'ਚ ਭਰੋਸਾ ਰੱਖਦਾ ਸੀਗਾ। ਤਾਂ ਸਾਧਵੀ ਪ੍ਰਗਿਆ ਨੇ ਉੱਥੇ ਉੱਠ ਕੇ ਤੁਰੰਤ ਉਹਨੂੰ ਟੋਕ ਦਿੱਤਾ ਕਿ ਦੇਸ਼ ਭਗਤਾਂ ਬਾਰੇ ਗੱਲ ਨਹੀਂ ਕਰਨੀ ਕੱਖਾ। ਤਾਂ ਨਾਲ ਦੀ ਨਾਲ ਫਿਰ ਉੱਥੇ ਕੁਛ ਇਸ਼ਾਰੇ ਹੋਏ ਇਹਨਾਂ ਦੇ ਆਪਣੇ ਸਾਥੀਆਂ ਵੱਲੋਂ ਕਿ ਬਹਿ ਜਾ, ਪਰ ਉਹਨੇ ਸਾਧਵੀ ਪ੍ਰਗਿਆ ਨੇ ਉਦੋਂ ਤੱਕ ਬਹਿ ਜਾ ਪੱਕੀ ਕਰਾ ਦਿੱਤੀ ਸੀਗੀ। ਤਾਂ ਹੁਣ ਇਹਦੇ ਤੇ ਇਹਨਾਂ ਦੀ ਪਾਰਟੀ ਦਾ ਮੇਰੇ ਖਿਆਲ ਦੇ ਨਾਲ ਇੱਕ ਹੀ ਸਟੇਟਮੈਂਟ ਆਇਆ ਜਿਹੜਾ JVL ਨਰਸਿਮਹਾ ਦਾ ਹੈ, ਤਾਂ ਉਹਨੇ ਕਿਹਾ ਕਿ ਇਹਨੇ ਗਲਤ ਕੀਤਾ ਤੇ ਪਾਰਟੀ ਨੇ ਅੱਗੇ ਵੀ ਇਹਨੂੰ ਨੋਟਿਸ ਭੇਜਿਆ ਸੀਗਾ। ਅੱਗੇ ਦੇਖਦੇ ਹੁਣ ਕੀ ਕਰਦੇ ਆ। ਪਰ ਦੇਖੋ ਸਾਧਵੀ ਪ੍ਰਗਿਆ ਜਿਹੜੀ ਆ ਉਹ ਪਹਿਲਾਂ ਕਰਕਰੇ ਸਾਹਿਬ ਬਾਰੇ ਗੱਲ ਕਹਿ ਚੁੱਕੀ ਆ ਕਿ ਮੇਰੇ ਸਰਾਪ ਨਾਲੋਂ ਮਰਿਆ, ਫਿਰ ਉਹਨੂੰ ਮਾਫੀ ਵੀ ਮੰਗਣੀ ਪਈ। ਤੇ ਉਸ ਤੋਂ ਬਾਅਦ ਇਹਨੇ ਇੱਕ ਸਭਾ ਦੇ ਵਿੱਚ ਆਖ ਦਿੱਤਾ ਸੀਗਾ ਜਦੋਂ ਇਹ ਚੁਣੀ ਗਈ, ਚੁਣਨ ਤੋਂ ਪਹਿਲਾਂ ਦੀਆਂ ਗੱਲਾਂ ਨੇ, ਪਰ ਜਦੋਂ ਚੁਣੀ ਗਈ ਤਾਂ ਕੁਛ ਲੋਕ ਆਏ ਇਹਦੇ ਕੋਲ ਮਸਲਾ ਲੈ ਕੇ, ਕੋਈ ਆਪਣਾ ਲੋਕਲ ਤੁਹਾਨੂੰ ਪਤਾ ਹੀ ਹੈ ਮਸਲਾ ਹੁੰਦਾ ਹੀ ਹੈ, ਸਮੱਸਿਆਵਾਂ ਲੋਕਾਂ ਦੀਆਂ ਨਿੱਕੀਆਂ ਨਿੱਕੀਆਂ ਹੁੰਦੀਆਂ। ਇਹਨੇ ਆਖਿਆ ਸੀਗਾ ਕਿ ਅਸੀਂ ਇੱਥੇ ਪਖਾਨੇ ਨਾਲੀਆਂ ਸਾਫ਼ ਕਰਾਉਣ ਨਹੀਂ ਆਏ। ਤਾਂ ਇਹਦਾ ਨਜ਼ਰੀਆ, ਇਹਦਾ ਦ੍ਰਿਸ਼ਟੀਕੋਣ ਹੈ ਇਸ ਤਰ੍ਹਾਂ ਦਾ ਸਾਧਵੀ ਪ੍ਰਗਿਆ ਦਾ। ਮਤਲਬ ਕਿ ਕੰਮ ਕਰ ਕੋਈ ਨਹੀਂ ਹੈ, ਉਹ ਜਿਵੇਂ ਪੰਜਾਬੀ ਕਹਿੰਦੇ ਨਾ ਕੰਮ ਨਾ ਕਾਰ ਬਸ ਘੁਲ ਨੂੰ ਤਿਆਰ ਹੈ। ਇੱਥੇ ਘੁਲ ਤੋਂ ਭਾਵ ਜ਼ਹਿਰ ਘੋਲਣ ਨੂੰ ਤਿਆਰ ਹੈ, ਕੰਮ ਨਾ ਕਾਰ। ਸੋ ਇਹ ਨਥੂਰਾਮ ਗੋਡਸੇ ਨੂੰ ਉੱਥੇ ਦੇਸ਼ ਭਗਤ ਵਜੋਂ ਵਡਿਆਉਣਾ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ, ਇਹ ਗੱਲ ਬਹੁਤ ਵੱਡੀ ਹੈ। ਜੇ ਤੁਸੀਂ ਦੇਖੋਗੇ ਹੁਣ ਪ੍ਰਤੀਕ ਜਿਹੜਾ ਚੱਲਦਾ ਪਿਆ, ਮੈਂ ਬਹੁਤਾ ਸਮਾਂ ਨਹੀਂ ਜ਼ਾਇਆ ਕਰਦਾ, ਉਹ ਜਿਹੜਾ ਪ੍ਰਤੀਕ ਚੱਲਦਾ ਪਿਆ ਉੱਥੇ ਇਹ ਰਾਜਾ ਵੀ ਇਹੋ ਗੱਲ ਕਹਿੰਦਾ ਕਿ ਇਹ ਖੁਦ ਮੰਨਿਆ ਸੀਗਾ ਨਥੂਰਾਮ ਗੋਡਸੇ ਕਿ ਮਹਾਤਮਾ ਗਾਂਧੀ ਨੂੰ ਇਸ ਕਰਕੇ ਮਾਰਿਆ ਸੀ ਕਿਉਂਕਿ ਉਹ ਇੱਕ ਵਿਸ਼ੇਸ਼ ਵਿਚਾਰਧਾਰਾ ਰੱਖਦਾ ਸੀ, ਮਤਲਬ ਕਿ ਧਰਮ ਨਿਰਪੱਖ ਵਿਚਾਰਧਾਰਾ। ਤਾਂ ਧਰਮ ਨਿਰਪੱਖ ਵਿਚਾਰਧਾਰਾ ਨੂੰ ਮੰਨਣ ਵਾਲਾ ਕੀ ਹੋਇਆ ਫਿਰ, ਉਹ ਦੇਸ਼ ਵਿਰੋਧੀ ਹੈ ਸਿੱਧੇ ਤੌਰ ਤੇ। ਤਾਂ ਤੁਸੀਂ ਇਹ ਦੇਖੋ ਨਾ ਕਿ ਉਹ ਸੰਦਰਭ ਜਾਂਦਾ ਕਿੱਥੇ ਆ, ਪ੍ਰਤੀਕ ਜਾਂਦਾ ਕਿੱਥੇ ਆ। ਤਾਂ ਆਹੀ ਮਸਲਾ ਵੈਸੇ ਤੇ ਤੁਹਾਨੂੰ ਪਤਾ ਹੀ ਹੈ ਇਸ ਵਕਤ ਧਰਮ ਨਿਰਪੱਖਵਾਦ ਜਿਹੜਾ ਸਿਧਾਂਤ ਆ ਉਹ ਖੁਦ ਭਾਰਤ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇੱਕ ਐਸਾ ਚਰਿੱਤਰ ਬਣ ਕੇ ਰਹਿ ਗਿਆ। ਕਿਉਂਕਿ ਸੰਵਿਧਾਨ 'ਚ ਸਭ ਕੁਛ ਲਿਖਿਆ, ਪਰ ਜੇ ਤੁਸੀਂ ਅਮਲ ਦੇ ਵਿੱਚ ਵੇਖੋਗੇ ਤੇ ਇਹਨਾਂ ਚੀਜ਼ਾਂ ਦਾ ਇਸ ਵੇਲੇ ਕੱਖ ਵੀ ਵਟਤ ਨਹੀਂ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ, ਕਹਿੰਦੇ ਭਾਰਤ ਵਿੱਚ ਹੁਣ ਜਿਹੜੇ ਗੋਲਡ ਜਿਹੜੀ ਹੌਲਮਾਰਕਿੰਗ ਜ਼ਰੂਰੀ ਹੈ ਜਿਹੜੀ ਆ। ਹਾਂਜੀ, ਇਹ ਕਰ ਰਹੇ ਨੇ ਮੇਰੇ ਖਿਆਲ ਦੇ ਨਾਲ 1 ਜਨਵਰੀ ਤੋਂ ਕਰ ਰਹੇ ਆ। ਤਾਂ ਇਹਦੇ ਵਿੱਚ ਵੇਖੋ ਫਾਇਦਾ ਤੇ ਹੈ ਲੋਕਾਂ ਨੂੰ। ਹੌਲਮਾਰਕਿੰਗ ਦਾ ਮਤਲਬ ਕੀ ਆ? ਹੌਲਮਾਰਕਿੰਗ ਇਹ ਆ ਕਿ ਜਿੱਦਾਂ ਹੁਣ ਕੈਰੇਟ ਹੁੰਦਾ, ਜਿਵੇਂ ਸੋਨੇ ਨੂੰ ਲਾ ਲਓ ਕਿ 3 ਤਰੀਕਿਆਂ ਨਾਲ ਮਾਰਕ ਕਰਾਉਣਾ ਹੋਊਗਾ, ਜਿਵੇਂ ਲਾ ਲਓ 14 ਕੈਰਟ, 18 ਕੈਰਟ ਤੇ 22 ਕੈਰਟ। ਤੇ ਕੈਰਟ ਦਾ ਮਤਲਬ ਇੱਕ ਪੈਮਾਨਾ ਉਹ ਮਾਪਣ ਦੀ ਪ੍ਰਕਿਰਿਆ ਹੈ ਕਿ 24 ਭਾਗਾਂ ਦੇ ਵਿੱਚੋਂ ਮਿਸ਼ਰ ਧਾਤੂ ਦੇ ਅਨੁਪਾਤ ਸੋਨਾ ਕਿੰਨਾ ਹੈ, ਇੱਕ ਪੈਮਾਨਾ ਹੈ।
ਤਾਂ ਇਹਦਾ ਮਤਲਬ ਹੈ ਕਿ 18 ਕੈਰਟ ਸੋਨੇ ਦਾ ਮਤਲਬ ਹੈ 18/24 ਚੋਂ 18। ਤਾਂ ਹੁਣ ਇੱਥੇ ਕੀ ਆ ਕਿ ਇਹ ਇੱਕ ਨੀਤੀ ਲਿਆ ਰਿਹਾ ਜਿਹਦੇ ਵਿੱਚ ਜਿੰਨੇ ਵੀ ਜੁਐਲਰੀ ਵਿਕਰੇਤਾ ਹੈਗੇ ਆ, ਜਿਹੜੇ ਗਹਿਣਿਆਂ ਦਾ ਵਪਾਰ ਕਰਦੇ ਆ, ਜਿਹੜੇ ਵੇਚਦੇ ਆ, ਤਾਂ ਉਹਨਾਂ ਨੂੰ ਇਹ ਹਾਲਮਾਰਕਿੰਗ ਜ਼ਰੂਰੀ ਕਰਾਉਣੀ ਪਵੇਗੀ। ਤਾਂ ਉਹਦੇ ਵਾਸਤੇ ਦੱਸਦੇ ਆ ਕਿ 816 ਸੈਂਟਰ ਖੋਲੂਗੇ, 861 ਹਾਲਮਾਰਕਿੰਗ ਸੈਂਟਰ ਖੋਲਣਗੇ, ਜਿਹਦੇ ਵਿੱਚ ਇਹਨਾਂ ਨੂੰ ਪਹਿਲਾਂ ਰਜਿਸਟਰਡ ਹੋਣਾ ਪਊਗਾ। ਇਹ 3-4 ਪੜਾਵਾਂ ਦੇ ਵਿੱਚ ਲਿਆਉਣਗੇ, ਮਤਲਬ ਕਿ ਪਹਿਲਾਂ ਮੈਟਰੋ ਸ਼ਹਿਰ, ਫਿਰ ਉਸ ਤੋਂ ਇਲਾਵਾ ਜਿਹੜੇ ਵੱਡੇ ਸ਼ਹਿਰ ਹੈ, ਫਿਰ ਉਸ ਤੋਂ ਇਲਾਵਾ ਛੋਟੇ ਸ਼ਹਿਰ ਹੈ ਜਿਹੜੇ, ਇਸ ਤਰ੍ਹਾਂ ਅੱਗੇ ਤੋਰਨਗੇ। ਤਾਂ ਇਹਦੇ ਵਿੱਚ ਕਿਹਾ ਜਾ ਰਿਹਾ ਕਿ ਹਾਲਮਾਰਕਿੰਗ ਦਾ ਇਹ ਕਿ ਦੇਖੋ ਤੁਸੀਂ ਜੇ ਮੰਨ ਲਓ ਗਾਂ ਸੋਨਾ ਰੀਸੇਲ ਕਰਨਾ ਹੈ ਤਾਂ ਉਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ, ਤਾਂ ਤੁਹਾਡੀ ਜਿਹੜੀ ਕੀਮਤ ਆ ਉਹ ਵੀ ਪੂਰੀ ਦੀ ਪੂਰੀ ਮਿਲੂਗੀ। ਪਰ ਰੱਟਾ ਤੇ ਇਸ ਗੱਲ ਦਾ ਹੀ ਆ, ਡਰ ਤੇ ਇਸ ਗੱਲ ਦਾ ਹੀ ਆ ਕਿ ਦੇਖੋ ਜਦੋਂ ਇਸ ਤਰ੍ਹਾਂ ਦੀ ਅਫੜਾ ਤਫੜੀ ਮਚੇਗੀ 1 ਜਨਵਰੀ ਤੋਂ ਬਾਅਦ, ਜਿੱਦਾਂ ਕਿਹਾ ਜਾ ਰਿਹਾ, ਤਾਂ ਯਕਦਮ ਕਿਤੇ ਉਹੋ ਜਿਹਾ ਮਾਹੌਲ ਨਾ ਬਣ ਜਾਏ ਜਿਸ ਤਰ੍ਹਾਂ ਨੋਟਬੰਦੀ ਵੇਲੇ ਬਣਿਆ ਸੀਗਾ। ਤਾਂ ਇਸ ਗੱਲ ਦਾ ਧੁੜਕੂ ਜ਼ਰੂਰ ਲੱਗਾ ਹੋਇਆ। ਬਾਕੀ ਠੀਕ ਹੈ, ਚਲੋ ਇਹ ਚੀਜ਼ਾਂ ਚੱਲਦੀਆਂ ਨੇ। ਸੋਨੇ ਵੱਲ ਧਿਆਨ ਦੇਣ ਵਾਲਿਆਂ ਨੂੰ ਗੰਢਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ। ਹੁਣ ਸੋਨੇ ਤੇ ਗੰਢੇ ਦਾ ਕੋਈ ਮੇਲ ਨਹੀਂ ਹੈ, ਸੋਨੇ ਤੇ ਗੰਢੇ ਦਾ ਉਤਰਾ ਕੋਈ ਮੇਲ ਨਹੀਂ ਹੈ। ਪਰ ਅੱਜ ਕੱਲ ਇੰਡੀਆ 'ਚ ਕਾਰਟੂਨ ਬਣ ਰਹੇ ਆ ਕਿ ਕੋਈ ਬੀਬੀ ਨੂੰ ਛੁਰਾ ਦਿਖਾ ਰਿਹਾ, ਕਹਿੰਦਾ ਕੱਢ ਦੇ, ਉਹ ਕਹਿੰਦੀ ਕਿ ਆ ਚੱਕੋ ਸੋਨੇ ਦੀ ਚੇਨ, ਕਹਿੰਦੇ ਨਹੀਂ ਬੀਬੀ ਜੀ ਚੇਨ ਨਹੀਂ ਚਾਹੀਦੀ, ਆ ਜਿਹੜੇ ਹੱਥ 'ਚ ਲਿਫਾਫਾ ਫੜਿਆ ਨਾ, ਲਿਫਾਫੇ 'ਚ ਜਿਹੜੇ ਗੰਢੇ ਉਹ ਦੇ ਦੇ। ਲੁਟੇਰੇ ਆ ਕੇ ਇਹ ਗੱਲ ਕਹਿ ਰਹੇ ਆ। ਇਸ ਤਰ੍ਹਾਂ ਦੇ ਕਾਰਟੂਨ ਆ, ਉਹ ਲੋਕਾਂ ਦੀ ਤਰਾਸਦੀ ਨੂੰ ਬਿਆਨਦੇ ਆ। ਕਿਉਂਕਿ ਗੰਢਿਆਂ ਦਾ ਇਸ ਟਾਈਮ ਭਾਅ ਹੋ ਗਿਆ 100-125 ਰੁਪਈਆ। ਤੇ ਅੱਜ ਹੀ ਮੈਂ ਇੱਕ ਰਿਪੋਰਟ ਪੜ੍ਹਦਾ ਪਿਆ ਸੀਗਾ ਜਿਹੜੀ ਸੰਸਦ ਦੇ ਵਿੱਚੋਂ ਨਿਕਲੀ ਆ, ਜਿੱਥੇ ਖੁਦ ਰਾਮ ਵਿਲਾਸ ਪਾਸਵਾਨ ਨੇ ਆ ਕੇ ਮੰਨਿਆ ਕਿ 65,000 ਟਨ ਦਾ ਸਾਡਾ ਜਿਹੜਾ ਬਫਰ ਸਟਾਕ ਸੀਗਾ, ਉਹਦੇ ਵਿੱਚੋਂ 32,000 ਟਨ ਜਿਹੜਾ ਪਿਆਜ਼ ਸੀ ਉਹ ਸੜ ਗਿਆ। ਮਤਲਬ ਇੱਕ ਤੁਸੀਂ ਵੇਖੋ ਕਿ ਬਫਰ ਸਟਾਕ ਹੈ ਜਿਹੜਾ ਸਰਕਾਰ ਦਾ, ਉਹਦੇ ਵਿੱਚੋਂ 50% ਪਿਆਜ਼ ਸੜ ਜਾਂਦਾ ਹੈ, ਤੇ ਉਹ ਸੜਿਆ ਪਿਆਜ਼ ਮੁੜ ਕੇ ਲੋਕਾਂ ਤੇ ਕੀ ਅਸਰ ਪਾਉਂਦਾ, ਤੇ ਗੌਰਮੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਤਾਂ ਸੋਨੇ ਵੱਲ ਧਿਆਨ ਦਿਓ, ਜੋ ਮਰਜ਼ੀ ਕਰੋ, ਚਾਂਦੀ ਵੱਲ ਧਿਆਨ ਦਿਓ, ਜੋ ਮਰਜ਼ੀ ਕਰੋ, ਗਹਿਣਾ ਗੱਟੇ ਜਿੱਦਾਂ ਮਰਜ਼ੀ ਸੰਭਾਲੋ, ਪਰ ਜੇ ਕੋਈ ਗਰੀਬ ਤੜਕਾ ਲਾ ਕੇ ਦਾਲ ਖਾ ਲੈਂਦਾ ਤੇ ਉਹਦੇ ਦਾਲ ਜੋਗੇ ਗੰਢੇ ਦਾ ਇੰਤਜ਼ਾਮ ਜ਼ਰੂਰ ਕਰ ਦਿਓ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਜਿਹੜੇ ਜੰਮੂ ਕਸ਼ਮੀਰ ਦੇ ਉੱਤੇ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫੈਸਲਾ। ਦੇਖੋ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲਦੀ ਪਈ ਆ ਜੰਮੂ ਕਸ਼ਮੀਰ ਦੇ ਵਿੱਚ ਜੋ ਪਾਬੰਦੀਆਂ ਆਇਦ ਕੀਤੀਆਂ ਗਈਆਂ ਨੇ, ਤੇ ਇਹਨਾਂ ਨੇ ਤਾਂ ਤੁਹਾਨੂੰ ਪਤਾ ਹੀ ਆ ਕੇਂਦਰ ਵਾਲਿਆਂ ਨੇ ਪਿੱਛੇ ਜੇ ਜਵਾਬ ਵੀ ਦਾਖਲ ਕੀਤਾ ਸੀ, ਉਹ ਜਵਾਬ ਵੀ ਐਸਾ ਸੀਗਾ ਜਿਹਦੇ ਵਿੱਚੋਂ ਕਈ ਸਵਾਲ ਉੱਠਦੇ ਆ। ਇਹ ਕਹਿੰਦੇ ਸੀਗੇ ਕਿ ਦੇਖੋ ਜੀ ਜਿਹੜੀਆਂ ਪਾਬੰਦੀਆਂ ਲਾਈਆਂ ਉਹਨਾਂ ਦੇ ਨਾਲ ਅੱਜ ਤੱਕ ਇੱਥੇ ਕੋਈ ਮਰਿਆ ਨਹੀਂ। ਤੇ ਮੈਂ ਆਖਿਆ ਸੀਗਾ ਕਿ ਜਿਹੜਾ ਤੜਿਆ ਹੁੰਦਾ, ਜਿਹੜਾ ਪਾਬੰਦੀਆਂ ਦੇ ਘੇਰੇ 'ਚ ਹੁੰਦਾ, ਉਹ ਠੀਕ ਹੈ ਕਿ ਸਰੀਰਕ ਤੌਰ ਤੇ ਮਰਦਾ ਨਹੀਂ, ਪਰ ਮਾਨਸਿਕ ਤੌਰ ਤੇ ਜਿਉਂਦਾ ਵੀ ਨਹੀਂ ਰਹਿੰਦਾ ਜੀ। ਤਾਂ ਇਹ ਬਹਿਸ ਚੱਲੀ ਆ। ਹੁਣ ਉਸ ਤੋਂ ਬਾਅਦ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਰਾਖਵਾਂ ਰੱਖ ਲਿਆ, ਤਾਂ ਜਦੋਂ ਫੈਸਲਾ ਰਾਖਵਾਂ ਰੱਖ ਲਿਆ ਜਾਂਦਾ ਉਦੋਂ ਫਿਰ ਪੱਕਾ ਤੇ ਨਹੀਂ ਆਪਾਂ ਦੱਸ ਸਕਦੇ ਕਿ ਕਿਹੜੇ ਵੇਲੇ ਸੁਣਾਉਗੇ ਉਹ ਫੈਸਲਾ, ਕੋਈ ਦਿਨ ਮੁਕਰਰ ਨਹੀਂ ਕੀਤਾ ਜਾਂਦਾ, ਤਾਂ ਕਿਸੇ ਵੇਲੇ ਵੀ ਇਹ ਫੈਸਲਾ ਸੁਣਾਇਆ ਜਾ ਸਕਦਾ। ਪਰ ਮੈਂ ਵਾਰ-ਵਾਰ ਕਹਿਣਾ, ਤੇ ਮੈਂ ਤੁਹਾਡੇ ਪ੍ਰੋਗਰਾਮ 'ਚ ਵੀ ਇਹ ਗੱਲ ਮੇਰੇ ਖਿਆਲ ਦੇ ਨਾਲ ਅੱਧੀ ਦਰਜਨ ਵਾਰੀ ਕਹਿ ਚੁੱਕਾ ਵਾਂ ਕਿ ਠੀਕ ਆ ਕਿ ਸੁਪਰੀਮ ਕੋਰਟ ਦੇ ਵਿੱਚ ਬਹੁਤ ਕੰਮ ਪੈਂਡਿੰਗ ਆ, ਬਹੁਤ ਬਕਾਇਆ ਕੰਮ ਪਿਆ। ਪਰ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਆ ਕਿ ਜਿਸ ਦਿਨ ਸ਼ਿਵ ਸੈਨਾ ਵਾਲੇ, ਜਿਸ ਦਿਨ ਕਾਂਗਰਸ ਵਾਲੇ, ਜਿਸ ਦਿਨ NCP ਵਾਲੇ ਸੁਪਰੀਮ ਕੋਰਟ 'ਚ ਗਏ, ਸੁਪਰੀਮ ਕੋਰਟ 'ਚ ਰਾਤ ਨੂੰ ਇਸ ਮਸਲੇ ਨੂੰ ਸੁਣਿਆ ਗਿਆ, ਫਿਰ ਇਹ ਤੈਅ ਕੀਤਾ ਗਿਆ ਕਿ ਦਿਨ ਨੂੰ ਯਾਨੀ ਐਤਵਾਰ ਨੂੰ ਸੁਣਵਾਈ ਹੋਊਗੀ। ਮਤਲਬ ਇੱਕ ਸਰਕਾਰ ਦੇ ਗਠਨ ਤੇ ਸੁਪਰੀਮ ਕੋਰਟ ਛੁੱਟੀ ਵਾਲੇ ਦਿਨ ਸੁਣਵਾਈ ਕਰਦੀ ਹੈ, ਫੈਸਲਾ ਕਰਦੀ ਹੈ। ਬਹੁਤ ਵਧੀਆ ਨਜ਼ੀਰ ਪੇਸ਼ ਕੀਤੀ ਆ ਕਿ ਨਹੀਂ, ਜ਼ਰੂਰੀ ਆ ਇਹ ਲੋਕਤਾਂਤਰਿਕ ਕਦਰਾਂ ਕੀਮਤਾਂ ਜਿਹੜੀਆਂ ਬਚਾਈਆਂ ਜਾਣ, ਕਿਉਂਕਿ ਅੱਜ ਕੱਲ੍ਹ ਇਹਨਾਂ ਦੇ ਦੁਸ਼ਮਣ ਜਿਹੜੇ ਆ ਉਹ ਆਦਮਬੋ ਕਰਦੇ ਫਿਰਦੇ ਆ। ਪਰ ਗੱਲ ਇਹ ਆ ਕਿ ਜਿੱਥੇ 70 ਲੱਖ ਜ਼ਿੰਦਗੀ ਦਾ ਸਵਾਲ ਆ, 70 ਲੱਖ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਆ, ਅਧਿਕਾਰਾਂ ਦਾ ਸਵਾਲ ਆ, ਉੱਥੇ ਸਪੀਡ ਇੰਨੀ ਢਿੱਲੀ ਕਿਉਂ? ਮੇਰਾ ਸਭ ਤੋਂ ਵੱਡਾ ਇਹੋ ਸਵਾਲ ਆ ਕਿ ਰਾਮ ਮੰਦਿਰ ਤੇ ਸੁਣਵਾਈ ਜਿਹੜੀ ਹੋਈ ਆ ਉਹ ਡੇਲੀ ਬੇਸ ਤੇ ਹੋਈ ਆ, ਰੋਜ਼ਮਰਾ ਮੈਰਿਟ ਤੇ ਹੋਈ ਆ, ਮੈਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂ ਹੈ। ਮੈਨੂੰ ਇਤਰਾਜ਼ ਇਹ ਆ ਕਿ ਇਸ ਸੁਣਵਾਈ ਤੇ ਅਗਸਤ ਤੋਂ ਲੈ ਕੇ ਹੁਣ ਤੱਕ ਇੰਨਾ ਸਮਾਂ ਕਿਉਂ ਜਾਇਆ ਕੀਤਾ ਗਿਆ? ਇਹਦੇ ਤੇ ਪਹਿਲਾ ਫੈਸਲਾ ਆ ਜਾਣਾ ਚਾਹੀਦਾ ਸੀ। ਸੋ ਸੁਪਰੀਮ ਕੋਰਟ ਦੀ ਰਫਤਾਰ ਤੇ ਹੀ ਬਹੁਤ ਵੱਡਾ ਸਵਾਲ ਆ। ਜੀ ਜੀ ਜੀ।
ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਗੋਬਿੰਦ ਸਿੰਘ ਲੌਂਗੋਵਾਲ ਤੀਜੀ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ। ਦੇਖੋ ਇਹ ਚੀਜ਼ ਤੇ ਆਪਾਂ ਪਹਿਲਾਂ ਹੀ ਤਕਰੀਬਨ ਕਿਆਸ ਲਈ ਸੀ ਕਿ ਗੋਬਿੰਦ ਸਿੰਘ ਲੌਂਗੋਵਾਲ ਦੁਬਾਰਾ ਪ੍ਰਧਾਨ ਬਣੂਗੇ। ਬੜੀ ਚਰਚਾ ਚੱਲੀ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਰਿਊਮਰ ਵੀ ਇੱਕ ਫੈਲਿਆ ਸੀਗਾ ਕਿ ਰੌਲਾ ਪੈ ਗਿਆ ਜੀ ਵੀ ਬਾਹਰ ਸਿਮਰਤ ਕੌਰ ਬਾਦਲ ਤੇ ਜਗੀਰ ਕੌਰ ਦਾ, ਨਹੀਂ ਤੇ ਜਗੀਰ ਕੌਰ ਨੂੰ ਪ੍ਰਧਾਨ ਬਣਾ ਲਿਆ ਜਾਂਦਾ। ਇਸ ਤਰ੍ਹਾਂ ਦੀਆਂ ਬੜੀਆਂ ਚੱਲੀਆਂ ਨੇ, ਬਹੁਤ ਗੱਲਾਂ ਚੱਲੀਆਂ। ਪਰ ਅਸਲ ਦੇ ਵਿੱਚ ਕੀ ਆ ਕਿ ਦੇਖੋ ਬੜਾ ਸਧਾਰਨ ਜਿਹਾ ਲੌਜਿਕ ਹੈ ਇਹਦੇ ਪਿੱਛੇ। ਤੁਸੀਂ ਇਹ ਵੇਖੋ ਕਿ ਜੇ ਮੰਨ ਲਓ ਹੁਣ ਦੌੜ ਦੇ ਵਿੱਚ ਕੌਣ ਸੀਗੇ, 3 ਬੰਦੇ ਸੀਗੇ, ਜਿੱਦਾਂ ਲਾ ਲਓ ਕਿ ਸੰਤ ਬਲਵੀਰ ਸਿੰਘ ਘੁੰਨਸ, ਇਸ ਤੋਂ ਇਲਾਵਾ ਜਥੇਦਾਰ ਤੋਤਾ ਸਿੰਘ, ਇਸ ਤੋਂ ਇਲਾਵਾ ਬੀਬੀ ਜਗੀਰ ਕੌਰ। ਤੇ ਜੇ ਮੰਨ ਲਓ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਨੂੰ ਬਣਾਇਆ ਜਾਂਦਾ ਤੇ ਨਾਰਾਜ਼ਗੀ ਫੈਲ ਜਾਣੀ ਸੀਗੀ, ਤਾਂ ਉਹਦਾ ਵਧੀਆ ਹੱਲ ਇਹਨਾਂ ਨੇ ਇਹੋ ਹੀ ਕੱਢਿਆ, ਨਾ ਲਿਫਾਫੇ ਚੋਂ ਕੱਢਿਆ, ਤੇ ਹੱਲ ਇਹ ਨਿਕਲਿਆ ਕਿ ਉਸੇ ਪ੍ਰਧਾਨ ਨੂੰ ਹੀ ਰਿਪੀਟ ਕਰ ਦਿਓ, ਕਿਉਂਕਿ ਕਿਸੇ ਤੇ ਵੀ ਇਸ ਤਰ੍ਹਾਂ ਦਾ ਫਿਰ ਗੁਣਾ ਨਹੀਂ ਪਊਗਾ, ਕਿਸੇ ਤੇ ਵੀ ਫਿਰ ਉਸ ਤੋਂ ਬਾਅਦ ਵਿਵਾਦ ਨਹੀਂ ਉੱਠੂਗਾ। ਤਾਂ ਇਹ ਮਸਲਾ ਇਸ ਤਰ੍ਹਾਂ ਹੱਲ ਹੋ ਗਿਆ ਵਾ। ਤੇ ਬਾਕੀ ਜਿਹੜੇ ਅੰਤਰਿੰਗ ਮੈਂਬਰ ਚੁਣੇ ਗਏ ਆ ਕਮੇਟੀ ਦੇ, ਉਹ ਭੁਪਿੰਦਰ ਸਿੰਘ ਸੰਧ, ਜਗਸੀਰ ਸਿੰਘ, ਹਰਪਾਲ ਸਿੰਘ, ਗੁਰਪਾਲ ਸਿੰਘ ਗੋਰਾ ਹੈ ਵੈਸੇ, ਇਹ ਮਿਸਪ੍ਰਿੰਟਿੰਗ ਆ, ਸ਼ੇਰ ਸਿੰਘ ਮੰਡਵਾਲਾ, ਬੀਬੀ ਪਰਮਜੀਤ ਕੌਰ ਖਹਿਰਾ, ਜਸਮੇਰ ਸਿੰਘ, ਅਮਰਜੀਤ ਸਿੰਘ ਭਲਾਈਪੁਰ, ਸੁਰਜੀਤ ਸਿੰਘ ਕੰਗ ਰਾਜਸਥਾਨ, ਇੰਦਰ ਮੋਹਨ ਸਿੰਘ ਲਖਵੀਰ ਵਾਲਾ, ਬਖਵਿੰਦਰ ਸਿੰਘ ਅਤੇ ਬੀਬੀ ਕੁਲਦੀਪ ਕੌਰ ਟੌੜਾ। ਸੋ ਇਹ ਅਹੁਦੇਦਾਰ ਚੁਣੇ ਗਏ ਆ। ਬਾਕੀ ਗੱਲ ਇਹ ਆ ਕਿ ਉੱਥੇ ਰੌਲਾ ਵੀ ਪਿਆ, ਜਿੱਦਾਂ ਲਾ ਲਓ ਕਿ ਬਲਵਿੰਦਰ ਸਿੰਘ ਬੈਂਸ ਹੋਏ, ਸੁਖਦੇਵ ਸਿੰਘ ਭੌਰ ਹੋਏ, ਇਸ ਤਰ੍ਹਾਂ ਦੇ ਜਿਹੜੇ ਬਾਦਲ ਗਰੁੱਪ ਦੇ ਵਿਰੋਧੀ ਆ, ਉਹਨਾਂ ਨੇ ਉੱਥੇ ਇਤਰਾਜ਼ ਵੀ ਜਤਾਇਆ ਤੇ ਉਹ ਇਤਰਾਜ਼ ਬੜੇ ਵਾਜਬ ਸਨ। ਤੁਸੀਂ ਦੇਖੋ ਉਹਨਾਂ ਨੇ ਇੱਥੇ ਸਭ ਤੋਂ ਪਹਿਲਾਂ ਮੁੱਦਾ ਚੁੱਕਿਆ ਬੇਅਦਬੀ ਦਾ, ਫਿਰ ਹੋਰ ਕਈ ਮੁੱਦੇ ਚੁੱਕੇ, ਯਾਨੀ ਪੰਥਕ ਮੁੱਦੇ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਜਿੱਦਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜਿਹੜਾ ਖਜ਼ਾਨਾ, ਉਹਦੇ ਬਾਰੇ ਉਹਨਾਂ ਨੇ ਮੁੱਦਾ ਚੁੱਕਿਆ। ਪਰ ਕਿਸੇ ਨੇ ਉੱਥੇ, ਤੁਹਾਨੂੰ ਪਤਾ ਹੀ ਆ, ਇਹਨਾਂ ਦਾ ਗਰੁੱਪ ਹਾਵੀ ਆ, ਬਹੁ ਗਿਣਤੀ ਲੋਕ ਹਮੇਸ਼ਾ ਜਿਹੜੇ ਘੱਟ ਗਿਣਤੀਆਂ ਦੀ ਆਵਾਜ਼ ਨੂੰ ਜਾਂ ਤੇ ਦਬਾ ਦਿੰਦੇ ਆ ਜਾਂ ਉਹਨਾਂ ਨੂੰ ਉੱਥੇ ਦਬਾਲੀ ਦਿੰਦੇ ਆ, ਦੋ ਹੀ ਚੀਜ਼ਾਂ ਹੁੰਦੀਆਂ ਨੇ। ਤੇ ਇਹਨਾਂ ਨੂੰ ਵੀ ਦਬਾ ਦਿੱਤਾ ਗਿਆ, ਫਿਰ ਮੁੜ ਕੇ ਇਹ ਆਪਣੇ ਆਪ ਹੀ ਬਾਹਰ ਆ ਗਏ ਨਾਅਰੇਬਾਜ਼ੀ ਕਰਦੇ ਹੋਏ। ਤਾਂ ਇਹਨਾਂ ਨੇ ਨਾਅਰੇਬਾਜ਼ੀ ਜਿਹੜੀ ਆ ਉਹ ਇਸ ਤਰ੍ਹਾਂ ਕੀਤੀ ਕਿ ਡੇਰੇਦਾਰ ਨੂੰ ਜਿਨ੍ਹਾਂ ਨੇ ਮਾਫੀ ਦਿੱਤੀ, ਮੁਰਦਾਬਾਦ, ਫਲਾਂ ਧਮਕਾ, ਉਹ ਇਹਨਾਂ ਨੇ ਕੀਤਾ। ਤਾਂ ਸਪਸ਼ਟ ਤੌਰ ਤੇ ਬਾਅਦ ਦੇ ਵਿੱਚ ਇਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਵੀ ਹੈ ਕਿ ਸਾਡੀਆਂ ਇਹਨਾਂ ਗੱਲਾਂ ਤੇ ਇਹਨਾਂ ਦੇ ਨਾਲ ਅਸਹਿਮਤੀਆਂ ਸਨ। ਤਾਂ ਦੇਖੋ ਇਜਲਾਸ ਹੋ ਰਿਹਾ ਤੇ ਇਹਨਾਂ ਚੀਜ਼ਾਂ ਤੇ ਕੋਈ ਗੱਲਬਾਤ ਨਹੀਂ ਹੋ ਰਹੀ। ਪਹਿਲੀ ਗੱਲ ਤੇ ਇਹ ਹੈ ਵੇਖਣ ਵਾਲੀ, ਚਲੋ ਵਿਰੋਧ ਕੌਣ ਕਰ ਰਿਹਾ ਛੱਡ ਦਿਓ, ਕਿ ਬੇਅਦਬੀਆਂ ਲਈ SGPC ਕੀ ਕਰ ਰਹੀ ਹੈ ਉਹਦੇ ਤੇ ਕੋਈ ਚਰਚਾ ਹੀ ਨਾ ਹੋਵੇ ਤਾਂ ਬੜੀ ਵਿਚਿੱਤਰ ਜੀ ਗੱਲ ਲੱਗਦੀ ਹੈ। ਤੇ ਦੂਜੀ ਚੀਜ਼ ਇੱਕ ਹੋ ਰਿਹਾ ਕਿ ਵੇਖੋ ਠੀਕ ਆ ਕਿ ਚਲੋ ਬਾਦਲ ਗਰੁੱਪ ਇਸ ਵੇਲੇ SGPC ਨੂੰ ਚਲਾਉਂਦਾ ਜਾਂ ਬਾਦਲ ਗਰੁੱਪ ਨੂੰ ਮੈਂਡੇਟ ਮਿਲਿਆ, ਠੀਕ ਆ, ਪਰ ਇਸ ਗੱਲ ਤੇ ਚਰਚਾ ਤੇ ਹੋਣੀ ਚਾਹੀਦੀ ਹੈ ਨਾ ਘੱਟੋ ਘੱਟ, ਕਿ ਦੁਨੀਆ ਦੇ ਵਿੱਚ ਇੱਕ ਨਜ਼ੀਰ ਹੈ, ਮਿਸਾਲ ਆ ਕਿ ਸਿੱਖ ਧਰਮ ਦੀ ਇੱਕ ਬਹੁਤ ਵੱਡੀ ਬੋਡੀ ਹੈ ਜਿਹੜੀ ਉਹ ਇਲੈਕਟਡ ਬੋਡੀ ਆ, ਮਤਲਬ ਕਿ ਲੋਕਾਂ ਵੱਲੋਂ ਚੁਣੀ ਜਾਂਦੀ ਆ, ਸਿੱਖ ਧਰਮ ਦੇ ਪੈਰੋਕਾਰਾਂ ਵੱਲੋਂ ਚੁਣੀ ਜਾਂਦੀ ਆ, ਤੇ ਫਿਰ ਉਹ ਸਾਰਾ ਪ੍ਰਬੰਧ ਵੇਖਦੀ ਆ। ਬਹੁਤ ਵਧੀਆ ਸਿਸਟਮ ਆ। ਤੇ ਇਸ ਸਿਸਟਮ ਦੇ ਵਿੱਚ ਸਭ ਤੋਂ ਵੱਡੀ ਖੜੋਤ ਜਾਂ ਖਾਮੀ ਕੀ ਆ ਕਿ ਇਲੈਕਸ਼ਨ ਜਿਹੜਾ ਮੌਕੇ ਤੇ ਨਹੀਂ ਹੁੰਦਾ। ਮਤਲਬ ਤੁਸੀਂ ਲਾ ਲਓ ਕਿ 1978 ਤੋਂ ਬਾਅਦ ਕਦੇ ਸਮੇਂ ਸਿਰ ਵੋਟਿੰਗ ਨਹੀਂ ਹੋਈ, ਕਦੇ ਵੀ ਸਮੇਂ ਸਿਰ ਵੋਟਾਂ ਨਹੀਂ ਪਈਆਂ। ਤਾਂ ਇਸ ਮੁੱਦੇ ਤੇ ਵੀ ਤੁਸੀਂ ਚਰਚਾ ਨਹੀਂ ਕਰ ਸਕਦੇ ਇਜਲਾਸ ਦੀ। ਤਾਂ ਫਿਰ ਤਾਂ ਲੋਕ ਕਹਿਣਗੇ ਕਿ ਤੁਸੀਂ ਇੱਕ ਘਰ ਦੇ ਵਫਾਦਾਰ ਬਣੇ ਹੋ, ਤੁਸੀਂ ਪੰਥ ਦੇ ਵਫਾਦਾਰ ਬਣ ਕੇ ਨਹੀਂ ਚੱਲ ਰਹੇ। ਬਿਲਕੁਲ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਡੇਰਾ ਬਿਆਸ ਮੁਖੀ ਦੀ ਜਿਹੜੇ ਪਤਨੀ ਦੀ ਮੌਤ। ਦੇਖੋ ਇਹ ਖਬਰ ਜਿਹੜੀ ਆ ਉਹ ਅੱਜ ਦੁਪਹਿਰ ਵੇਲੇ ਆਈ ਹੈ ਕਿ ਜੋ ਗੁਰਿੰਦਰ ਸਿੰਘ ਢਿੱਲੋਂ ਆ, ਉਹਨਾਂ ਦੇ ਘਰੋਂ ਜੋ ਸ਼ਬਨਮ ਕੌਰ ਢਿੱਲੋਂ ਆ, ਉਹਨਾਂ ਦਾ ਦੇਹਾਂਤ ਹੋ ਗਿਆ। ਤੇ ਦੇਹਾਂਤ ਵੀ ਦੱਸਦੇ ਆ ਕਿ UK ਦੇ ਵਿੱਚ ਹੋਇਆ ਇਲਾਜ ਦੇ ਦੌਰਾਨ। ਤੁਹਾਨੂੰ ਯਾਦ ਹੋਣਾ ਕਿ ਪਿਛਲੇ ਦਿਨ ਹੀ ਇਹਨਾਂ ਤੇ ਇੱਕ ਸੰਕਟ ਆਇਆ ਸੀਗਾ, ਕਾਨੂੰਨੀ ਸੰਕਟ ਸੀਗਾ, ਇਹਨਾਂ ਨੂੰ ਤਲਬ ਕੀਤਾ ਗਿਆ ਸੀ ਬਹੁਤ ਵੱਡਾ। ਉਹ ਆਪਾਂ ਨੂੰ ਸਭ ਨੂੰ ਪਤਾ, ਮਾਲਵਿੰਦਰ ਸ਼ਵਿੰਦਰ ਉਹ ਕਾਂਡ ਆਪਾਂ ਕਈ ਵਾਰ ਉਹ ਵਿਚਾਰਿਆ ਵੀ ਆ। ਤਾਂ ਉਸ ਤੋਂ ਬਾਅਦ ਇਹਨਾਂ ਨੂੰ ਸਮਨਿੰਗ ਹੋਈ ਸੀ। ਇਹਨਾਂ ਸਾਰੇ ਜੀਆਂ ਨੇ ਹੀ ਅਰਜ਼ੀ ਦਿੱਤੀ ਸੀ ਹਾਜ਼ਰੀ ਮਾਫੀ ਵਾਸਤੇ, ਦਿੱਲੀ ਹਾਈ ਕੋਰਟ ਦੇ ਵਿੱਚ ਇਹਨਾਂ ਦੀ ਸੁਣਵਾਈ ਸੀਗੀ। ਤਾਂ ਉਸ ਦਰਮਿਆਨ ਪਤਾ ਲੱਗਿਆ ਸੀਗਾ ਕਿ ਸ਼ਬਨਮ ਕੌਰ ਜੀ ਹੈ ਜਿਹੜੇ ਉਹ ਜਾ ਸਕਦੇ ਆ ਬਾਹਰ ਇਲਾਜ ਵਾਸਤੇ, ਕਿਉਂਕਿ ਉਹਨਾਂ ਨੇ ਅਰਜ਼ੀ ਦੇ ਵਿੱਚ ਲਿਖਿਆ ਸੀਗਾ। ਤਾਂ ਅੱਜ ਇਹ ਖਬਰ ਆਈ ਆ ਕਿ ਸ਼ਬਨਮ ਢਿੱਲੋਂ ਆ ਜਿਹੜੇ ਉਹ ਚੱਲ ਵਸੇ ਆ। ਇਲਾਜ ਦੇ ਦੌਰਾਨ ਕੀ ਹੋਇਆ, ਕੀ ਵਾਪਰਿਆ, ਕੀ ਉਹਨਾਂ ਨੂੰ ਬਿਮਾਰੀ ਸੀ, ਇਹ ਸਾਰਾ ਭੇਤ ਬਣਿਆ ਹੋਇਆ। ਪਰ ਜੋ ਵੀ ਆ, ਇਹਨਾਂ ਦੇ ਪੈਰੋਕਾਰਾਂ ਦੇ ਵਿੱਚ ਇਸ ਵੇਲੇ ਗਮਗੀਨ ਲਹਿਰ ਆ, ਬਹੁਤ ਸੋਗ ਦੀ ਲਹਿਰ ਆ
ਪਰ ਜੋ ਵੇਖ ਲਓ ਤੁਸੀਂ ਅੱਜ ਦਾ ਸਮਾਜ ਹੈ ਜਿਹੜਾ ਸਾਡਾ, ਉਹਦੇ ਵਿੱਚ ਇਸ ਤਰ੍ਹਾਂ ਦੇ ਵੀ ਵਰਤਾਰੇ ਆਪਾਂ ਨੂੰ ਵੇਖਣ ਨੂੰ ਮਿਲ ਜਾਂਦੇ ਆ ਕਿ ਅੱਜ ਕੱਲ੍ਹ ਜਿਹੜੇ ਬਾਬੇ ਆ ਵਕੀਲਾਂ ਦੇ ਵੱਸ ਪਏ ਹੋਏ ਆ ਜਾਂ ਡਾਕਟਰਾਂ ਦੇ ਵੱਸ ਪਏ ਹੋਏ ਆ, ਜੱਜ ਆ ਜਿਹੜੇ ਉਹ ਲੀਡਰਾਂ ਦੇ ਵੱਸ ਪਏ ਹੋਏ ਜਾ ਕੇ ਪ੍ਰੈਸ ਕਾਨਫਰੰਸਾਂ ਕਰਦੇ, ਪਰ ਸਭ ਕੁਛ ਉੱਧਰ ਇੱਧਰ ਉਲਟ ਚੱਲੀ ਜਾਂਦਾ। ਪਰ ਫਿਰ ਵੀ ਜੋ ਵੀ ਆ, ਕਿਸੇ ਦੀ ਮੌਤ ਜਿਹੜੀ ਆ ਉਹ ਸੋਗਮਈ ਖਬਰ ਆ, ਤੇ ਜਿਹੜੇ ਇਹਨਾਂ ਦੇ ਪੈਰੋਕਾਰ ਆ ਉਹ ਇਸ ਵੇਲੇ ਸੋਗ 'ਚ ਡੁੱਬੇ ਹੋਏ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਦੀ ਜਿਹੜੀ ਬੈਰੀਕੇਡ ਦੇ ਨਾਲ ਟੱਕਰ 'ਚ ਮੌਤ, ਪਿੰਡ ਦੇ ਵਿੱਚ ਸ਼ੋਕ ਦੀ ਲਹਿਰ। ਦੇਖੋ ਇਹ ਬੜੀ ਮਾੜੀ ਘਟਨਾ ਵਾਪਰੀ ਆ, ਤੇ ਇਹ ਖਿਡਾਰੀ ਬਹੁਤ ਤਗੜਾ ਖਿਡਾਰੀ ਸੀ। ਦੱਸਦੇ ਆ ਕਿ ਜਗਰਾਉਂ ਦੇ ਲਾਗੇ ਪਿੰਡ ਹੈ ਜਿਹੜਾ ਲੀਲਾ ਮੇਘ, ਉੱਥੋਂ ਦਾ ਰਹਿਣ ਵਾਲਾ ਸੀ ਖਿਡਾਰੀ ਗਗਨਾ, ਜਿਹਦੀ ਦੇਰ ਰਾਤ ਮੁੱਲਾਪੁਰ ਤੋਂ ਮੁੜਦਿਆਂ ਇੱਕ ਟੋਲ ਟੈਕਸ ਤੇ ਜਿਹੜਾ ਬੈਰੀਕੇਡ ਲੱਗਾ ਸੀਗਾ ਉਹਦੇ ਵਿੱਚ ਮੋਟਰਸਾਈਕਲ ਵੱਜਣ ਕਾਰਨ ਮੌਤ ਹੋ ਗਈ ਆ। ਤਾਂ ਹੁਣ ਜਿਹੜੇ ਮ੍ਰਿਤਕ ਆ, ਕਿਉਂਕਿ ਕਲਾਕਾਰਾ ਸੀਗਾ, ਭੈਣ ਜਿਹੜੀ ਆ ਉਹ ਕੈਨੇਡਾ ਦੇ ਵਿੱਚ ਸਟੱਡੀ ਕਰਦੀ ਸੀਗੀ, ਵਿਚਾਰੀ ਪਹੁੰਚੀ ਹੈ ਸੰਸਕਾਰ ਕਰਵਾਉਣ ਵਾਸਤੇ। ਤਾਂ ਜਿਹੜੇ ਪਰਿਵਾਰ ਵਾਲੇ ਆ ਉਹ ਦੋਸ਼ ਲਾ ਰਹੇ ਆ ਕਿ ਅਸਲ ਦੇ ਵਿੱਚ ਇਹ ਸਾਰੀ ਗਲਤੀ ਇਹਨਾਂ ਦੀ ਉਹ ਆ ਕਿ ਟੋਲ ਵਾਲਿਆਂ ਨੇ ਉਸ ਸਮੇਂ 5 ਬੈਰੀਕੇਡਾਂ ਦੇ ਵਿੱਚੋਂ 3 ਬੈਰੀਕੇਡ ਜਿਹੜੇ ਸੀਗੇ ਉਹ ਬੰਦ ਕੀਤੇ ਹੋਏ ਸੀਗੇ, ਮਤਲਬ ਕਿ ਉਹ ਖਿੱਚ ਦਿੰਦੇ ਆ, ਛੱਜਾ ਜਿਹਾ ਲਾ ਦਿੰਦੇ ਆ ਅੱਗੇ, ਉਹ ਜਿਹੜੇ ਬਣੇ ਹੁੰਦੇ ਆ ਰਸਤੇ, ਤੁਹਾਨੂੰ ਪਤਾ ਹੀ ਆ, ਤੁਸੀਂ ਵੀ ਟੋਲ ਤੋਂ ਟੱਪਦੇ ਹੋ। ਤਾਂ ਉਹ ਬੈਰੀਕੇਡਿੰਗ ਜਿਹੜੀ ਹੁੰਦੀ ਹੈ ਨਾ, ਇੱਥੇ ਇੰਡੀਆ ਦੇ ਵਿੱਚ ਤੇ ਇਹੋ ਜਿਹਾ ਸਿਸਟਮ ਪਤਾ ਹੀ ਨਹੀਂ ਲੱਗਦਾ, ਲਾਈਨ ਕਿਹੜੀ 'ਚ ਉਹਨਾਂ ਨੇ ਟਪਾਉਣਾ, ਕਿਹੜੀ 'ਚ ਬੰਦ ਕਰਨਾ। ਉਹ ਕਈ ਵਾਰ ਐ ਮੋਹਰੇ ਧੱਕ ਕੇ ਲਾ ਦਿੰਦੇ ਅਗਲਾ, ਐਨ ਮੌਕੇ ਤੇ ਫਿਰ ਉਹਨਾਂ ਨੂੰ ਟਰਨ ਮਾਰਨਾ ਪੈਂਦਾ। ਤਾਂ ਉਹ ਦੂਸਰਾ ਕਾਰਨ ਇਹ ਵੀ ਦੱਸਦੇ ਆ ਅਣਗਹਿਲੀ ਦਾ ਕਿ ਉੱਥੇ ਲਾਈਟ ਬਹੁਤ ਘੱਟ ਸੀਗੀ, ਰੌਸ਼ਨੀ ਬਹੁਤ ਘੱਟ ਸੀਗੀ ਜਿੱਥੇ ਇਹ ਮੰਦਭਾਗੀ ਘਟਨਾ ਵਾਪਰੀ ਆ। ਤਾਂ ਹੁਣ ਜੋ ਪਰਿਵਾਰਕ ਮੈਂਬਰ ਆ ਉਹ ਸਾਰੀ ਗਲਤੀ ਜਿਹੜੀ ਆ, ਉਹ ਸਾਰੀ ਕੁਤਾਹੀ ਜਿਹੜੀ ਆ ਉਹ ਕੱਢਦੇ ਪਏ ਆ ਟੋਲ ਪਲਾਜ਼ਾ ਵਾਲਿਆਂ ਦੀ। ਤਾਂ ਇਹਦੇ ਵਿੱਚ ਹੁਣ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ, ਜਿਹਦਾ ਮਰ ਗਿਆ ਦੇਖੋ ਉਹਨੇ ਕਈ ਨੁਕਸ ਕੱਢਣੇ ਆ। ਪਰ ਗੱਲ ਇਹ ਆ ਕਿ ਟੋਲ ਪਲਾਜ਼ਿਆਂ ਤੇ ਅਕਸਰ ਇਸ ਤਰ੍ਹਾਂ ਦੀਆਂ ਅਣਗਹਿਲੀਆਂ ਹੁੰਦੀਆਂ। ਤੁਸੀਂ ਪੰਜਾਬ ਦੇ ਟੋਲ ਪਲਾਜ਼ਿਆਂ ਨੂੰ ਚੰਗੀ ਤਰ੍ਹਾਂ ਜੇ ਤੁਸੀਂ ਵਾਚੋਗੇ, ਵੇਖੋਗੇ, ਨਿਰੀਖਣ ਕਰੋਗੇ, ਨਿਰਖ ਪਰਖ ਕਰੋਗੇ ਇਹਨਾਂ ਦੀ, ਤਾਂ ਬਹੁਤ ਸਾਰੀਆਂ ਕੁਤਾਹੀਆਂ ਤੁਹਾਡੇ ਸਾਹਮਣੇ ਹੋਣਗੀਆਂ। ਕਿਸੇ ਦਾ ਕੋਈ ਵਾਸ਼ਰੂਮ ਨਹੀਂ ਚੱਲਦਾ, ਕਿਸੇ ਤੇ ਇਹ ਗੁੰਡਾਗਰਦੀ ਕਰੀ ਜਾਂਦੇ, ਕਿੰਨੀਆਂ ਵੀਡੀਓ ਵਾਇਰਲ ਹੁੰਦੀਆਂ। ਤਾਂ ਇਹ ਦੇਖਣਾ ਪਊਗਾ ਕਿ ਰਾਤ ਨੂੰ ਪ੍ਰੋਪਰ ਢੰਗ ਨਾਲ ਉੱਥੇ ਰੌਸ਼ਨੀ ਦਾ ਪ੍ਰਬੰਧ ਕਰਦੇ ਜਾਂ ਨਹੀਂ ਕਰਦੇ ਸਾਰੀਆਂ ਥਾਵਾਂ ਤੇ, ਕਿਉਂਕਿ ਰਾਤ ਵੇਲੇ ਕਈ ਵਾਰ ਇਹ ਇਸ ਤਰ੍ਹਾਂ ਦੇ ਬੈਰੀਕੇਡ ਜਿਹੜੇ ਆ ਨਹੀਂ ਦਿੰਦੇ। ਔਰ ਖਾਸ ਤੌਰ ਤੇ ਮੋਟਰਸਾਈਕਲ ਤੋਂ ਆ ਰਿਹਾ ਸੀਗਾ ਖਿਡਾਰੀ, ਤਾਂ ਇੱਕ ਮੋਟਰਸਾਈਕਲ ਦੀ ਲਾਈਟ ਤੁਹਾਨੂੰ ਪਤਾ ਹੀ ਆ, ਇੱਕ ਵਿਸ਼ੇਸ਼ ਰਸਤਾ ਬਣਿਆ ਹੁੰਦਾ ਦੁਪਹੀਆ ਵਾਹਨਾਂ ਵਾਸਤੇ, ਹੋ ਸਕਦਾ ਉੱਥੇ ਵੀ ਬੈਰੀਕੇਡਿੰਗ ਕੀਤੀ ਹੋਵੇ ਰਾਤ ਨੂੰ ਲੰਘਣ ਵਾਸਤੇ। ਸੋ ਗਲਤ ਢੰਗ ਨਾਲ ਬੈਰੀਕੇਡਿੰਗ ਹੋਈ ਆ ਜਾਂ ਘੱਟ ਰੌਸ਼ਨੀ ਹੈ, ਇਸ ਚੀਜ਼ ਨੂੰ ਵੇਖਣਾ ਚਾਹੀਦਾ, ਵਾਚਣਾ ਚਾਹੀਦਾ। ਔਰ ਇਹ ਇੱਕ ਕਿਸੇ ਟੋਲ ਪਲਾਜ਼ੇ ਦੀ ਗੱਲ ਨਹੀਂ ਹੈ, ਬਹੁਤ ਸਾਰੇ ਟੋਲ ਪਲਾਜ਼ਿਆਂ ਤੋਂ ਇਸ ਤਰ੍ਹਾਂ ਦੀਆਂ ਤੁਹਾਨੂੰ ਵੀਡੀਓ ਆਉਂਦੀਆਂ, ਵਾਇਰਲ ਹੁੰਦੀਆਂ ਮਿਲ ਜਾਣਗੀਆਂ, ਜਿਨ੍ਹਾਂ ਤੇ ਕੋਈ ਨਾ ਕੋਈ ਸਮੱਸਿਆ ਜਿਹੜੀ ਆ ਉਹ ਗਾਹਕ ਨੂੰ ਆਉਂਦੀ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਕੂਲ ਵਿੱਚ ਵਿਦਿਆਰਥੀਆਂ ਦੇ ਪੱਗ ਬੰਨ੍ਹ ਕੇ ਆਉਣ ਤੇ ਪਾਬੰਦੀ ਪ੍ਰਿੰਸੀਪਲ ਨੇ ਹੁਣ ਦਿੱਤਾ ਜਵਾਬ। ਦੇਖੋ ਇਹ ਬਿਜਨੌਰ ਦੇ ਨਜੀਬਾਬਾਦ ਦੇ ਸੈਂਟ ਮੈਰੀ ਸਕੂਲ 'ਚ ਵਾਪਰਿਆ ਵਾ, ਜਿੱਥੇ ਜਿਹੜੇ ਸਿੱਖ ਵਿਦਿਆਰਥੀ ਆ ਜਾਂ ਜਿਹੜੇ ਦਸਤਾਰਧਾਰੀ ਵਿਦਿਆਰਥੀ ਆ ਉਹਨਾਂ ਨੂੰ ਸਕੂਲ ਵਿੱਚ ਪੱਗ ਪਹਿਨਣ ਤੇ ਪਾਬੰਦ ਕਰ ਦਿੱਤਾ ਗਿਆ। ਮਤਲਬ ਕਿ ਉਹ ਸਕੂਲ ਦੇ ਵਿੱਚ ਪੱਗ ਪਾ ਕੇ ਨਹੀਂ ਆ ਸਕਦੇ, ਦਸਤਾਰ ਬੰਨ੍ਹ ਕੇ ਨਹੀਂ ਆ ਸਕਦੇ। ਤਾਂ ਹੁਣ ਹੋ ਕੀ ਰਿਹਾ ਕਿ ਜਦੋਂ ਮਾਪੇ ਉੱਥੇ ਗਏ, ਉਹਨਾਂ ਨੇ ਜਾ ਕੇ ਦੱਸਿਆ ਕਿ ਇਹ ਤੇ ਭਾਈ ਸਾਡੀ ਜਿਹੜੀ ਕਹੀਏ ਕਿ ਧਾਰਮਿਕ ਵਿਰਾਸਤ ਆ, ਸਾਡਾ ਧਰਮ ਜਿਹੜਾ ਉਹ ਇਸ ਦਸਤਾਰ ਨੂੰ ਅਟੁੱਟ ਅੰਗ ਮੰਨਦਾ। ਤਾਂ ਇਹ ਰਿਲੀਜੀਅਸ ਚਿੰਨ੍ਹ ਆ ਸਾਡਾ, ਇਹ ਕੋਈ ਇਸ ਤਰ੍ਹਾਂ ਨਹੀਂ, ਫੈਸ਼ਨ ਨਹੀਂ ਹੈ, ਕੋਈ ਜ਼ਰੂਰਤ ਨਹੀਂ ਹੈ, ਕੋਈ ਟ੍ਰੈਂਡ ਨਹੀਂ ਹੈ, ਇਹ ਅਸਲ ਦੇ ਵਿੱਚ ਸਾਡੇ ਧਰਮ ਦਾ ਅਨਿੱਖੜਵਾਂ ਅੰਗ ਆ। ਤਾਂ ਅੱਗੋਂ ਪ੍ਰਿੰਸੀਪਲ ਨੇ ਇਹੋ ਵੀ ਆਖਿਆ ਕਿ ਦੇਖੋ ਜੀ, ਜੇ ਤੇ ਸਕੂਲ ਇਸ ਦੇ ਵਿੱਚ ਤੁਸੀਂ ਬੱਚਿਆਂ ਨੂੰ ਪੜ੍ਹਾਉਣਾ ਵਾ ਤੇ ਫਿਰ ਸਿੱਧਾ ਸਪਸ਼ਟ ਇਹੋ ਗੱਲ ਤੁਸੀਂ ਸੁਣ ਕੇ ਤੇ ਉਹਦਾ ਅਮਲ ਕਰ ਲਓ ਕਿ ਬੱਚੇ ਜੇ ਆਉਣਗੇ ਤੇ ਉਹ ਪਟਕਾ ਬੰਨ੍ਹ ਕੇ ਆਉਣਗੇ, ਮਤਲਬ ਕਿ ਉਹ ਜੋ ਪਟਕੀ ਬੰਨ੍ਹਦੇ ਆ ਬੱਚੇ ਉਹ ਬੰਨ੍ਹ ਕੇ ਆਉਣਗੇ, ਪਟਕਾ ਬੰਨ੍ਹ ਕੇ ਆਉਣਗੇ। ਅਦਰਵਾਈਜ਼ ਤੁਸੀਂ ਆਪਣੇ ਬੱਚੇ ਜਿਸ ਮਰਜ਼ੀ ਸਕੂਲ 'ਚ ਲਾ ਲਓ, ਇੱਥੇ ਕੰਮ ਨਹੀਂ ਚੱਲਣਾ, ਮਤਲਬ ਕਿ ਪੱਗ ਨਹੀਂ ਬੰਨ੍ਹ ਸਕਦੇ। ਤਾਂ ਉਹਨਾਂ ਨੇ ਵਾਰ-ਵਾਰ ਸਫਾਈ ਦਿੱਤੀ ਕਿ ਪੱਗ ਇਸ ਤਰ੍ਹਾਂ ਨਹੀਂ ਹੁੰਦੀ ਕਿ ਜੇ ਤੁਸੀਂ ਕਹੋ ਕਿ ਪਟਕਾ ਇੰਨੇ ਮੀਟਰ ਦਾ ਕੱਪੜਾ ਬੰਨ ਲਓ, ਇੰਨੇ ਗਜ਼ ਦਾ ਕੱਪੜਾ ਬੰਨ ਲਓ, ਇੰਨੇ ਫੁੱਟ ਦਾ ਪਟਕਾ ਬੰਨ ਲਓ, ਇਹ ਨਹੀਂ ਹੈ ਕਿ ਇਹਦੇ ਤੇ ਕੋਈ ਪਾਬੰਦੀ ਨਹੀਂ ਹੈ। ਬੱਚਾ ਜਿਹੜਾ ਵੀ ਚਾਹੂਗਾ ਜਿਸ ਤਰ੍ਹਾਂ ਦੀ ਵੀ ਦਸਤਾਰ ਜਿਹੜੀ ਆ ਉਹ ਧਾਰਨ ਕਰ ਸਕਦਾ, ਬੰਨ ਸਕਦਾ।
ਤਾਂ ਮੇਰੇ ਖਿਆਲ ਦੇ ਨਾਲ ਇਹ ਬਹੁਤ ਵੱਡੀ ਸਮੱਸਿਆ। ਅੱਗੇ ਪੰਜਾਬ ਦੇ ਵਿੱਚੋਂ ਵੀ ਇੱਕ ਇਸ ਤਰ੍ਹਾਂ ਦੀ ਖਬਰ ਆਈ ਸੀ 1.5-2 ਸਾਲ ਪਹਿਲਾਂ ਮਹੂ ਦੇ ਲਾਗਿਓਂ, ਉੱਥੇ ਵੀ ਸ਼ਾਇਦ ਇਹੀ ਮਿਸ਼ਨਰੀ ਸਕੂਲ ਸੀਗਾ ਜਿਸ ਤਰ੍ਹਾਂ ਦਾ ਇਹ ਆ, ਤਾਂ ਉੱਥੇ ਵੀ ਬੱਚਿਆਂ ਨੂੰ ਖਾਸ ਤੌਰ ਤੇ ਜਿਹੜੇ ਸਿੱਖ ਬੱਚੇ ਸੀ ਇਹੋ ਸਮੱਸਿਆ ਆਈ ਸੀਗੀ ਕਿ ਪ੍ਰਿੰਸੀਪਲ ਨੇ ਕਹਿ ਦਿੱਤਾ ਸੀਗਾ ਕਿ ਪਟਕੇ ਬੰਨ ਕੇ ਤਾਂ ਤੁਸੀਂ ਆ ਸਕਦੇ ਹੋ ਪਰ ਪੱਗ ਬੰਨ ਕੇ ਨਹੀਂ ਆ ਸਕਦੇ। ਪਰ ਗੱਲ ਇਹ ਆ ਕਿ ਜਦੋਂ ਆਪਾਂ ਇੱਕ ਸਿੱਖ ਦਾ ਬੱਚਾ ਸਕੂਲ ਦੇ ਵਿੱਚ ਦਾਖਲ ਕਰਦੇ ਹਾਂ, ਜਾਂ ਤਾਂ ਤੁਸੀਂ ਉਹਨਾਂ ਨੂੰ ਦਾਖਲ ਕਰਨ ਵੇਲੇ ਕਹਿ ਦਿਓ ਕਿ ਜਿੰਨੀ ਮਰਜ਼ੀ ਉਮਰ ਹੋ ਜਾਵੇ, ਜਿਹੜੀ ਮਰਜ਼ੀ ਕਲਾਸ ਦੇ ਵਿੱਚ ਹੋ ਜਾਵੇ ਬੱਚਾ, ਅਸੀਂ ਤੁਹਾਨੂੰ ਪੱਗ ਨਹੀਂ ਬੰਨਣ ਦੇਵਾਂਗੇ। ਤੇ ਜਾਂ ਫਿਰ ਤੁਸੀਂ ਇਸ ਗੱਲ ਨੂੰ ਸਮਝੋ ਨਾ ਕਿ ਜਿਹੜਾ ਸਿੱਖ ਬੱਚਾ ਹੁੰਦਾ ਹੈ ਜਾਂ ਨੌਨ ਸਿੱਖ ਵੀ ਹੋਵੇ, ਜਦੋਂ ਉਹ ਜੂੜਾ ਰੱਖ ਲੈਂਦਾ ਹੈ ਤਾਂ ਦਸਤਾਰ ਬੰਨਣ ਲੱਗ ਜਾਂਦਾ, ਤਾਂ ਉਹ ਜਿਹੜਾ ਪਟਕਾ ਬੰਨਦਾ ਤਾਂ ਉਹ ਇੱਕ ਸਮੇਂ ਲਈ ਬੰਨਦਾ। ਜਿਵੇਂ ਜਿਵੇਂ ਸੁਰਤ ਸੰਭਲਦੀ ਆ ਉਹਦੀ ਖਿੱਚ ਦਸਤਾਰ ਵੱਲ ਆਪਣੇ ਆਪ ਹੋ ਜਾਂਦੀ ਆ, ਉਹਨੂੰ ਦਸਤਾਰ ਸਜਾਉਣੀ ਚੰਗੀ ਲੱਗਦੀ ਆ, ਉਹਨੂੰ ਇਹ ਲੱਗਦਾ ਕਿ ਮੇਰੀ ਪਛਾਣ ਆ। ਤਾਂ ਇਸ ਪਛਾਣ ਨੂੰ ਤੁਸੀਂ ਵੀ ਕਿਸੇ ਵੀ ਕਾਇਦੇ ਕਾਨੂੰਨ ਦੇ ਮੁਤਾਬਕ ਰੋਲ ਨਹੀਂ ਸਕਦੇ, ਕਿਉਂਕਿ ਇਹ ਉਹਨਾਂ ਦਾ ਸੰਵਿਧਾਨਕ ਹੱਕ ਵਾ, ਤਾਂ ਕਾਨੂੰਨ ਹੱਕ ਆ। ਤਾਂ ਇਹ ਮੇਰੇ ਖਿਆਲ ਦੇ ਨਾਲ ਗਾਈਡਲਾਈਨ ਜਿਹੜੀ ਹੈ ਨਾ, ਜੋ ਵੀ ਸਿੱਖਿਆ ਵਿਭਾਗ, ਜੋ ਵੀ CBSE ਬੋਰਡ ਵਗੈਰਾ, ICSE ਬੋਰਡ ਹੈ ਜਾਂ ਹੋਰ ਜਿਹੜਾ ਵੀ ਕੇਂਦਰ HRD ਮਿਨਿਸਟਰੀ ਹੈ, ਇਹਨਾਂ ਨੂੰ ਗਾਈਡਲਾਈਨ ਜਾਰੀ ਕਰਨੀ ਚਾਹੀਦੀ ਹੈ ਪ੍ਰੋਪਰ ਢੰਗ ਦੇ ਨਾਲ ਕਿ ਤੁਸੀਂ ਦੇਖੋ ਜਿਸ ਮਰਜ਼ੀ ਤੁਸੀਂ ਧਰਮ ਨੂੰ ਚਲਾ ਰਹੇ ਹੋ, ਮਿਸ਼ਨ ਨੂੰ ਚਲਾ ਰਹੇ ਹੋ, ਕੋਈ ਫਰਕ ਨਹੀਂ ਪੈਂਦਾ, ਪਰ ਕਿਸੇ ਵੀ ਸਿੱਖ, ਹਿੰਦੂ, ਮੁਸਲਮਾਨ, ਬੋਧੀ, ਜੈਨੀ, ਪਾਰਸੀ ਵਿਦਿਆਰਥੀ ਨਾਲ ਇਸ ਤਰ੍ਹਾਂ ਤੁਸੀਂ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ ਧਾਰਮਿਕ ਚਿੰਨ੍ਹਾਂ ਦੇ ਆਧਾਰ ਤੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੈਪਟਨ ਦੇ ਕੁਝ ਹੋਰ ਵਿਧਾਇਕ ਹੁਣ ਧਰਨੇ ਦੇ ਲਈ ਤਿਆਰ ਨੇ। ਦੇਖੋ ਕੈਪਟਨ ਅਮਰਿੰਦਰ ਸਿੰਘ ਉਹ ਤੇ ਰੱਬ ਨੇ ਦਿੱਤੀਆਂ ਗਾਜਰਾਂ ਤੇ ਰੰਬਾ ਵਿੱਚ ਹੀ ਰੱਖ, ਉਹ ਹਾਲ ਆ, ਉਹ ਤੇ ਨਜ਼ਾਰੇ ਲੈਣ ਡਿਆ। ਉਹ ਅੱਜ ਕੇਸ ਤੋਂ ਬਰੀ ਹੋ ਗਿਆ ਕੈਪਟਨ ਅਮਰਿੰਦਰ ਸਿੰਘ, ਉਹਨੂੰ ਇਹਨਾਂ ਗੱਲਾਂ ਦੇ ਨਾਲ ਮੇਰੇ ਖਿਆਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤਾਂ ਉਹ ਜਿਹੜਾ ਸਿਟੀ ਸੈਂਟਰ ਘੁਟਾਲਾ ਸੀ ਉਹਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਉਹਨਾਂ ਦੇ ਜਿਹੜੇ ਸਹਿਦੋਸ਼ੀ ਸੀਗੇ 31, ਉਹ ਸਾਰੇ ਦੇ ਸਾਰੇ ਬਰੀ ਹੋ ਗਏ ਆ। ਤੇ ਇਹ ਵੱਡੀ ਖਬਰ ਹੈ ਇਹਨਾਂ ਵਾਸਤੇ। ਇਹਨਾਂ ਵਾਸਤੇ ਕੀ ਹੈ ਕਿ ਇਹਨਾਂ ਦੇ ਨਾਲ ਦਿਆਂ ਵਾਸਤੇ ਵੀ ਵੱਡੀ ਖਬਰ ਆ, ਉਹਨਾਂ ਨੂੰ ਵੀ ਪਤਾ ਲੱਗ ਜੂਗਾ ਕਿ ਇਹੋ ਜਿਹੇ ਮਾਮਲਿਆਂ 'ਚ ਕੁਛ ਨਹੀਂ ਹੁੰਦਾ, ਖਿੱਚੀ ਚਲੋ ਕੰਮ ਜਿੰਨਾ ਖਿੱਚਣਾ। ਤਾਂ ਖੈਰ ਇਹ ਮਾਮਲਾ ਕੀ ਆ ਕਿ ਬੀਤੇ ਦਿਨੀ ਤੁਹਾਨੂੰ ਯਾਦ ਹੋਣਾ ਕਿ ਨਿਰਮਲ ਸਿੰਘ ਜਿਹੜੇ ਸ਼ਤਰਾਣਾ ਤੋਂ ਵਿਧਾਇਕ ਆ ਇਹਨਾਂ ਦੇ, ਉਹਨਾਂ ਨੇ ਕਿਹਾ ਸੀਗਾ ਕਿ ਅਫਸਰਸ਼ਾਹੀ ਬੜੀ ਭਾਰੂ ਹੋਈ ਪਈ ਆ, ਸਾਡੀ ਕੋਈ ਸੁਣਵਾਈ ਨਹੀਂ ਕਰਦਾ, ਤੇ ਜੇ ਇਹੋ ਹੀ ਹਾਲ ਰਿਹਾ, ਸਾਡੀ ਕਿਸੇ ਨੇ ਸੁਣੀ ਨਾ, ਤੇ ਅੰਤ 1 ਜਨਵਰੀ ਤੱਕ ਮੈਂ ਅਲਟੀਮੇਟਮ ਦੇਣਾ, ਫਿਰ ਉਸ ਤੋਂ ਬਾਅਦ ਮੈਂ ਮੁੱਖ ਮੰਤਰੀ ਦੀ ਰਿਹਾਇਸ਼ ਦੇ ਅੱਗੇ ਮੈਂ ਧਰਨੇ ਤੇ ਬਹਿ ਜਾਣਾ ਵਾ। ਤਾਂ ਉਸ ਤੋਂ ਬਾਅਦ ਜਿਹੜੇ ਹੈਗੇ ਆ ਮਦਨ ਲਾਲ ਜਮਾਲਪੁਰ ਨੂੰ ਵੀ ਅੱਜ ਵੈਸੇ ਖੁਸ਼ੀ ਦੀਆਂ ਹੀ ਖਬਰਾਂ ਨੇ, ਲੌਂਗੋਵਾਲ ਲਈ ਵੀ ਖੁਸ਼ੀ ਦੀ ਖਬਰ ਆ, ਕੈਪਟਨ ਲਈ ਵੀ ਤੇ ਇਹਦੇ ਲਈ ਜਮਾਲਪੁਰ ਲਈ ਵੀ, ਕਿਉਂਕਿ ਜਮਾਲਪੁਰ ਨੂੰ ਮਹਿਲਾ ਕਮਿਸ਼ਨ ਵਾਲਿਆਂ ਨੇ ਘੇਰਿਆ ਸੀਗਾ, ਕਿਉਂਕਿ ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਕਹਿ ਰਿਹਾ ਸੀਗਾ ਕਿ ਫਲਾਣੇ ਦੀਆਂ ਜਨਾਨੀਆਂ ਚੱਕ ਲਿਓ। ਤਾਂ ਮਹਿਲਾ ਕਮਿਸ਼ਨ ਨੇ ਕਾਰਨ ਦੱਸੋ ਨੋਟਿਸ ਪੁੱਛਿਆ ਸੀਗਾ, ਸਪਸ਼ਟੀਕਰਨ ਮੰਗਿਆ ਸੀਗਾ, ਇਹਨਾਂ ਨੇ ਭੇਜ ਦਿੱਤਾ, ਕਹਿੰਦੇ ਜੀ ਕਿ ਆਪਣੀ ਵੀਡੀਓ ਹਾਈ ਨਹੀਂ ਗੇ, ਐਡਿਟ ਕੀਤੀ ਆ। ਤੇ ਹੁਣ ਪਤਾ ਨਹੀਂ ਉਹਨਾਂ ਨੇ ਕਿਹੜੀ ਉੱਥੇ ਲੈਬ ਖੋਲ ਰੱਖੀ ਸੀਗੀ, ਫੋਰੈਂਸਿਕ ਲੈਬ ਖੋਲ ਰੱਖੀ ਸੀ, 12 ਘੰਟਿਆਂ 24 ਘੰਟਿਆਂ ਦੇ ਵਿੱਚ ਹੀ ਕਲੀਨ ਚਿੱਟ ਦੇ ਦਿੱਤੀ ਮਹਿਲਾ ਕਮਿਸ਼ਨ ਨੇ ਕਿ ਨਹੀਂ ਜੀ ਸਭ ਠੀਕ ਹੈ, ਸਭ ਅੱਛਾ। ਤਾਂ ਖੈਰ ਉਹਨਾਂ ਨੇ ਸਾਥ ਦੇਣ ਦਾ ਐਲਾਨ ਕਰ ਦਿੱਤਾ ਸੀਗਾ ਨਿਰਮਲ ਸਿੰਘ ਸ਼ੁਕਰਾਣਾ ਦਾ। ਫਿਰ ਉਸ ਤੋਂ ਬਾਅਦ ਹਰਦਿਆਲ ਕੰਬੋਜ ਵੀ ਆ ਗਏ, ਉਹ ਵੀ ਕਹਿੰਦੇ ਕਿ ਅਸੀਂ ਨਾਲ ਖੜਾਂਗੇ। ਤਾਂ ਇਹ ਹੁਣ ਉਸ ਸਰਕਾਰ ਦੀ ਕਹਾਣੀ ਹੈ ਜਿਹੜੀ ਸਰਕਾਰ ਵੱਡੇ ਵੱਡੇ ਦਮਗਜੇ ਮਾਰ ਕੇ ਆਈ ਸੀਗੀ ਕਿ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਤੇ ਉੱਥੇ ਵਿਧਾਇਕ ਵੀ ਇਹਨਾਂ ਤੋਂ ਸੰਤੁਸ਼ਟ ਨਹੀਂ। ਜਿਸ ਸਰਕਾਰ ਤੋਂ ਆਪਣੇ ਵਿਧਾਇਕ ਸੰਤੁਸ਼ਟ ਨਾ ਹੋਣ, ਜਿਸ ਸਰਕਾਰ ਤੋਂ ਆਪਣੇ ਬੰਦੇ ਜਿਹੜੇ ਖੁਸ਼ ਨਾ ਹੋਣ, ਉਹਦੇ ਤੋਂ ਆਵਾਮ ਕਿੰਨਾ ਖੁਸ਼ ਹੋਊਗਾ। ਮੇਰੇ ਖਿਆਲ ਦੇ ਨਾਲ ਕੋਈ ਦੁਨੀਆ ਦਾ ਪੈਰਾਮੀਟਰ ਲਾਉਣ ਦੀ ਜਾਂ ਬਣਾਉਣ ਦੀ ਜ਼ਰੂਰਤ ਹੀ ਨਹੀਂ, ਉਹ ਸਭ ਕੁਛ ਇਹਦੇ ਵਿੱਚ ਹੀ ਆ ਜਾਂਦਾ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ